ਈਰਾਨ ਦੁਆਰਾ ਅਮਰੀਕਾ ਦੇ ਮਿਲਟਰੀ ਬੇਸਿਸ ਦੇ ਉੱਤੇ ਹਮਲਾ ਕਰਨ ਤੋਂ ਬਾਅਦ 'ਚ ਹੁਣ ਫਾਈਨਲੀ ਰਾਸ਼ਟਰਪਤੀ ਟਰੰਪ ਨੇ ਆਪਣਾ ਪ੍ਰਤੀਕਰਮ ਦਿੱਤਾ ਆ। ਉਹਨਾਂ ਨੇ ਟਰੁਥ ਸੋਸ਼ਲ ਦੇ ਉੱਤੇ ਗੱਲ ਕਰਦੇ ਹੋਏ ਆਖਿਆ, ਕੰਗ੍ਰੈਚੁਲੇਸ਼ਨਸ ਵਰਲਡ, ਇਟਸ ਟਾਈਮ ਫਾਰ ਪੀਸ। ਵੀ ਮੁਬਾਰਕਾਂ ਹੋਣ ਸਾਰੀ ਦੁਨੀਆ ਨੂੰ, ਸ਼ਾਂਤੀ ਦਾ ਵਕਤ ਆ ਚੁੱਕਾ ਆ। ਇਸ ਤੋਂ ਪਹਿਲਾਂ ਰਾਸ਼ਟਰਪਤੀ ਟਰੰਪ ਨੇ ਇੱਕ ਹੋਰ ਟਵੀਟ ਜਿਹੜਾ ਉਹ ਕੀਤਾ। ਉਹਨਾਂ ਨੇ ਕਿਹਾ ਵੀ ਈਰਾਨ ਨੇ ਜਿਹੜਾ ਰਿਸਪੌਂਡ ਕੀਤਾ ਅਧਿਕਾਰਤ ਤੌਰ ਦੇ ਉੱਤੇ, ਜਦਾਂ ਅਸੀਂ ਉਹਨਾਂ ਦੀ ਨਿਊਕਲੀਅਰ ਫੈਸਿਲਿਟੀਜ਼ ਦਾ ਪੂਰਾ ਸਤਿਆਨਾਸ਼ ਕਰ ਦਿੱਤਾ ਸੀ। ਬੜਾ ਹੀ ਉਹਨਾਂ ਦਾ ਕਮਜ਼ੋਰ ਕਹਿੰਦੇ ਰਿਸਪੌਂਸ ਸੀ, ਜੋ ਕਿ ਸਾਨੂੰ ਪਹਿਲਾਂ ਹੀ ਪਤਾ ਸੀ। 14 ਮਿਜ਼ਾਈਲ ਉਹਨਾਂ ਨੇ ਫਾਇਰ ਕੀਤੀਆਂ, 13 ਉਹਨਾਂ ਨੇ ਰਾਹ ਦੇ ਵਿੱਚ ਡੱਕ ਲਈਆਂ, ਇੱਕ ਨੂੰ ਆਜ਼ਾਦ ਜਿਹੜਾ ਉਹ ਡਿੱਗਣ ਦਿੱਤਾ ਕਿਉਂਕਿ ਉਹ ਕਿਸੇ ਨੁਕਸਾਨ ਵਾਲੀ ਥਾਂ ਦੇ ਉੱਤੇ ਨਹੀਂ ਸੀ ਜਾ ਰਹੀਆਂ। ਇਸ ਕਹਿੰਦੇ ਵੀ ਈਰਾਨ ਦੇ ਰਿਟੈਲੀਏਸ਼ਨ ਦੇ ਵਿੱਚ ਕੋਈ ਵੀ ਅਮਰੀਕਨ ਦੀ ਨੁਕਸਾਨ ਨਹੀਂ ਪਹੁੰਚਿਆ। ਕਹਿੰਦੇ ਵੀ ਉਹਨਾਂ ਨੇ ਆਪਣੇ ਸਿਸਟਮ ਦੇ ਵਿੱਚੋਂ ਗੁੱਸਾ ਜਿਹੜਾ ਈਰਾਨ ਨੇ ਕੱਢ ਲਿਆ ਆ, ਤੇ ਮੈਂ ਉਮੀਦ ਕਰਦਾ ਵੀ ਹੋਰ ਅੱਗੇ ਕੋਈ ਈਰਖਾ ਹੇਟ ਜਿਹੜੀ ਆ ਨਹੀਂ ਹੋਊਗੀ। ਤੇ ਕਹਿੰਦੇ ਮੈਂ ਥੈਂਕ ਯੂ ਕਰਦਾ ਈਰਾਨ ਦਾ, ਖਾਸ ਤੌਰ ਦੇ ਉੱਤੇ ਵੀ ਉਹਨਾਂ ਨੇ ਸਾਨੂੰ ਅਰਲੀ ਨੋਟਿਸ ਜਿਹੜਾ ਉਹ ਦੇ ਦਿੱਤਾ, ਪਹਿਲਾਂ ਦੱਸ ਦਿੱਤਾ, ਤਾਂ ਜੋ ਕੋਈ ਵੀ ਜ਼ਿੰਦਗੀ ਜਿਹੜੀ ਆ ਇਸ ਦੇ ਵਿੱਚ ਨਾ ਲਾਸਟ ਹੋਵੇ, ਨਾ ਹੀ ਕੋਈ ਇੰਜਰ ਜਿਹੜਾ ਹੋਇਆ ਆ। ਤੇ ਈਰਾਨ ਕਹਿੰਦੇ ਵੀ ਹੁਣ ਪ੍ਰੋਸੀਡ ਕਰ ਸਕਦਾ ਆ ਸ਼ਾਂਤੀ ਤੇ ਹਾਰਮਨੀ ਦੇ ਲਈ ਇਸ ਮਿਡਲ ਈਸਟ ਦੇ ਵਿੱਚ। ਤੇ ਨਾਲ ਹੀ ਕਹਿੰਦਾ ਵੀ ਮੈਂ ਇਜ਼ਰਾਈਲ ਨੂੰ ਵੀ ਇਹੀ ਕਹਿੰਦਾ ਆ ਵੀ ਤੁਸੀਂ ਵੀ ਪੀਸ ਤੇ ਹਾਰਮਨੀ ਵੱਲ ਨੂੰ ਅੱਗੇ ਕਦਮ ਵਧਾਓ। ਜਿੱਦਾਂ ਪਹਿਲਾਂ ਸੋਚਿਆ ਜਾ ਰਿਹਾ ਸੀ ਈਰਾਨ ਦੇ ਦੁਆਰਾ ਇਹ ਜਿਹੜਾ ਹਮਲਾ ਕੀਤਾ ਗਿਆ, ਕਤਰ ਨੂੰ ਪਹਿਲਾਂ ਪਤਾ ਸੀ, ਕਤਰ ਨੇ ਉਹ 에ਅਰ ਸਪੇਸ ਜਿਹੜੀ ਉਹ ਆਪਣੀ ਬੰਦ ਕਰ ਦਿੱਤੀ, ਤੇ ਇਹ ਜਿਹੜੀਆਂ ਮਿਜ਼ਾਈਲਾਂ ਰਾਹ ਦੇ ਵਿੱਚ ਡੱਕ ਲੀਆਂ ਗਈਆਂ। 2020 ਦੇ ਵਿੱਚ ਵੀ ਇਦਾਂ ਦਾ ਹੀ ਵਾਪਰਿਆ ਸੀ ਜਦ ਉਹਨਾਂ ਦਾ ਜਨਰਲ ਸੁਲੇਮਾਨੀ ਨੂੰ ਮਾਰਿਆ ਗਿਆ ਸੀਗਾ। ਸੋ ਈਰਾਨ ਦੇ ਰਿਸਪੌਂਸ ਦੇ ਉੱਤੇ ਟਰੰਪ ਹੁਣਾਂ ਨੇ ਕਿਹਾ ਵੀ ਹੁਣ ਬਿਲਕੁਲ ਵੀ ਕੋਈ ਰਿਸਪੌਂਸ ਨਹੀਂ ਕੀਤਾ ਜਾਊਗਾ, ਤੇ ਹੁਣ ਸ਼ਾਂਤੀ ਦਾ ਵਕਤ ਉੱਥੇ ਆ ਚੁੱਕਾ ਆ। ਸਵੇਰੇ ਵੀ ਇਹੀ ਨਿੱਜੀ ਤੌਰ ਤੇ ਲੱਗ ਰਿਹਾ ਸੀਗਾ ਵੀ ਇਹ ਇੱਕ ਐਗਜ਼ਿਟ ਰੈਂਪ ਆਫ ਰੈਂਪ ਜਿਹੜਾ ਆ ਦੋਨੋਂ ਹੀ ਮੁਲਕ ਲੱਭ ਰਹੇ ਸੀ, ਉਹ ਉਹਨਾਂ ਨੂੰ ਮਿਲ ਗਿਆ ਆ। ਇਹਨਾਂ ਨੇ ਨਿਊਕਲੀਅਰ ਫੈਸਿਲਿਟੀਆਂ ਨਸ਼ਟ ਕੀਤੀਆਂ, ਉਹਨਾਂ ਨੇ ਮਿਜ਼ਾਈਲਾਂ ਛੱਡ ਕੇ ਆਪਣਾ ਭੜਾਸ ਜਿਹੜਾ ਗੁੱਸਾ ਕੱਢਿਆ, ਆਪਣੇ ਲੋਕਾਂ ਨੂੰ ਠੰਡਿਆ ਕਰਨ ਦੇ ਲਈ ਰਜੀਮ ਨੇ ਖਮੇਨੀ ਹੋਣਾ ਨੇ ਇਹ ਜਿਹੜਾ ਕੰਮ ਕੀਤਾ, ਤੇ ਹੁਣ ਉੱਥੇ ਸ਼ਾਂਤੀ ਪਸਰ ਸਕਦੀ ਆ। ਉਮੀਦ ਆਪਾਂ ਇਹੀ ਲਾਈ ਬੈਠੇ ਆ, ਹੋਪਫੁਲੀ ਅੱਗੇ ਐਸਕੇਲੇਸ਼ਨ ਨਾ ਵਧੇ। ਹੁਣ ਦੇਖਣਾ ਹੋਊਗਾ ਵੀ ਈਰਾਨ ਕੀ ਹੋਰ ਅੱਗੇ ਹਮਲੇ ਕਰਦਾ ਹੈ ਅਮਰੀਕਨ ਮਿਲਟਰੀ ਬੇਸਿਸ ਤੇ ਜਾਂ ਨਹੀਂ। ਵਾਚ ਕਰਦੇ ਰਹੋ, ਪੰਜਾਬੀ ਰੇਡੀਓ USA ਨਾਲ ਜੁੜੇ ਰਹੋ, ਤੁਹਾਨੂੰ ਜਾਣਕਾਰੀਆਂ ਦਿੰਦੇ ਰਵਾਂਗੇ।